ਬਲੋਗੀ ਹਾਰ ਸੀ ਉੱਥੇ ਬੜੀ ਕੱਟਾ ਵੱਢ ਹੋਈ ਪਹਿਲਾਂ। ਉੱਥੇ ਬਲੋਗੀ ਹਾਰ ਤੇ ਗੱਡੇ ਟਪਾ ਲੈਂਦੇ ਸੀ। ਅੱਛਾ ਜੀ। ਉੱਥੇ ਹੀ ਵੱਢ ਦਿੰਦੇ ਬੰਦਿਆਂ ਨੂੰ, ਜਨਾਨੀਆਂ ਲੈ ਜਾਂਦੇ ਸੀ। ਤੇ ਅਸੀਂ ਬਸ 4 ਦਿਨ ਪਿੱਛੇ ਬੈਠੇ ਰਹੇ। ਫਿਰ ਗੋਰਖਾ ਮਿਲਟਰੀ ਇੱਧਰੋਂ ਗਈ ਆ, ਉਹਨੇ ਸਾਨੂੰ ਲਿਆਂਦਾ। ਉਹ 8 ਦਿਨ ਰਿਹਾ ਉੱਥੇ। 8 ਦਿਨ ਰਹਿ ਕੇ ਆਏ। 8 ਦਿਨ ਰਹਿ ਕੇ ਆ, ਬੜੀ ਉਹ ਸੇਵਾ ਕਰਦੇ, ਬੜੀ ਇੱਜ਼ਤ। ਸਾਡਾ ਮਕਾਨ ਬਹੁਤ ਤਗੜਾ ਹੈ। ਬਾਪੂ ਜੀ ਮੌਕਾ ਮਿਲੇ ਪਾਕਿਸਤਾਨ ਜਾਣ ਦਾ ਤੇ ਤੁਹਾਡਾ ਦਿਲ ਕਰਦਾ ਜੀ ਜਾਣ ਨੂੰ? ਮੇਰਾ ਤਾਂ ਦਿਲ ਕਰਦਾ ਬਹੁਤ ਜ਼ਿਆਦਾ ਕਿ ਥੋੜਾ ਵੀ ਨਹੀਂ। ਮੈਂ ਤੇ ਘਰ ਨਕਸ਼ਾ ਮੇਰੇ ਕੋਲ ਇੱਥੇ ਹੀ ਆ ਸਾਰਾ। 3 ਬਾਜ਼ਾਰ ਸਿੱਧੇ ਸੀ, 3 ਇੱਧਰ ਸੀ, 3 ਇੱਧਰ ਸੀ। ਅੱਛਾ ਬਿਲਕੁਲ ਸਿੱਧੇ ਬਾਜ਼ਾਰਾਂ ਦੀ ਯਾਦ ਆ, ਘਰਾਂ ਦੀ ਯਾਦ ਆ। ਜਿੰਨੇ ਸਾਡੇ ਪਿੰਡ ਦੇ ਇੱਥੇ ਜਿੰਨੇ ਬੈਠੇ ਨੇ 25-30 ਘਰ ਸਾਰਿਆਂ ਦੇ ਘਰ। ਆਪਣਾ ਪਿੰਡ ਦਾ ਨਕਸ਼ਾ ਯਾਦ ਹੈ। ਗੁਰਦੁਆਰਾ ਸਾਡਾ ਲਹਿੰਦੇ ਵਾਲੇ ਪਾਸੇ ਹੁੰਦਾ ਸੀ ਤੇ ਸਾਡੀ ਜ਼ਮੀਨ ਜਿਹੜੀ ਚੜ੍ਹਦੇ ਵਾਲੇ ਪਾਸੇ ਹੁੰਦੀ, ਸਕੂਲ ਵੀ ਉੱਧਰ ਚੜ੍ਹਦੇ ਵਾਲੇ ਪਾਸੇ। ਤੇ ਉੱਥੇ ਹੀ ਸਰਕਾਰੀ ਕੁਆਟਰ ਸੀ PW ਦੀ। ਇੱਧਰੋਂ ਪਿੰਡ ਤੋਂ ਬਾਹਰ ਲੰਘ ਕੇ ਛੱਪੜ ਆਉਂਦਾ ਸੀ। ਹੁਣ ਤਾਂ ਉੱਥੇ ਦੱਸਦੇ ਆਬਾਦੀ ਬਹੁਤ ਹੋ ਗਈ ਆ। ਉਹ ਯਾਨੀ ਇੱਧਰ ਸਾਡੀ ਜ਼ਮੀਨ ਹੁੰਦੀ ਸੀ। ਇਹ ਸੜਕ ਜਾਂਦੀ ਸੀ ਗੋਜਰੇ ਤੋਂ ਸਮੁੰਦਰੀ ਨੂੰ। ਅੱਛਾ ਜੀ। ਹਾਂ, ਉਹਦੇ ਉੱਤੇ ਸਾਡਾ ਖੇਤ ਸੀ। ਖੂਹ ਸੀ, ਸੜਕ ਦੇ ਉੱਤੇ ਖੂਹ ਵੀ ਸੀ। ਸਰੀਂ ਬਹੁਤ ਹੁੰਦੇ ਸੀ, ਸਰੀਆਂ ਦੇ ਵਿੱਚ ਬੜੇ ਸੀ। ਉਹ ਲੋਕ ਪਾਣੀ ਪੀਂਦੇ ਸੀ ਉੱਥੋਂ। ਅੱਛਾ ਜੀ। ਮੈਂ ਚੌਥੀ 'ਚ ਪੜ੍ਹਦਾ ਹਾਂ, ਸਕੂਲ ਦੇ ਚੌਥੀ ਦੇ ਬੱਚੇ ਸਨ। ਅੱਛਾ ਜੀ। ਠੀਕ ਆ, 10 ਸਾਲ ਦੇ ਬੱਚੇ ਨੂੰ ਯਾਰ ਮੈਨੂੰ ਸਾਰਾ ਨਕਸ਼ਾ ਮੇਰੇ ਉਸੇ ਤਰ੍ਹਾਂ ਅੱਖਾਂ 'ਤੇ ਕਰਦਾ। ਗੋਜਰੇ ਸ਼ਹਿਰ ਤੋਂ ਆਉਂਦੇ ਹਾਂ, ਇੱਧਰ ਜਾਈਦਾ ਹੈ। ਸਾਡੇ ਲਹਿੰਦੇ ਵਾਲੇ ਪਾਸੇ ਮਕਾਨ ਸੀ, ਜ਼ਮੀਨ ਚੜ੍ਹਦੇ ਵਾਲੇ। ਇਹ ਫਜ਼ਲਦੀਨ ਤੇਲੀ ਹੋਇਆ ਕਰਦਾ ਸੀ, ਉਹ ਚੌਂਕੀਦਾਰ ਵੀ ਸੀ। ਉਹਨੂੰ ਮਾਮਾ ਕਹਿੰਦੇ ਮੈਂ ਸਾਡੇ ਮਤਲਬ ਨਾਨਕੇ ਦੇ ਪਿੰਡ ਦਾ। ਅੱਛਾ, ਕੀ ਨਾਮ ਦੱਸਿਆ ਦੁਬਾਰਾ ਲਓ ਜੀ ਨਾਮ? ਫਜ਼ਲਦੀਨ। ਅੱਛਾ, ਫਜ਼ਲਦੀਨ। ਹਾਂ, ਚੌਂਕੀਦਾਰ ਵੀ ਸੀ। ਚੌਂਕੀਦਾਰ ਵੀ ਸੀ। ਤੇ ਬਾਕੀ ਤੇਲ ਕੱਢਦਾ ਕੋਲੂ, ਉਹਦਾ ਕੋਲੂ ਹੁੰਦਾ ਹੈ। ਕੋਲੂ ਹੁੰਦਾ ਸੀ। ਅੱਛਾ ਜੀ। ਲਹਿੰਦੇ ਵਾਲੇ ਪਾਸੇ ਉਹਦਾ ਘਰ ਹੁੰਦਾ ਹੈ। ਅੱਛਾ ਜੀ। ਉਹ ਤੋਰਾਂ ਨੂੰ ਆਈਏ ਛੱਪੜ ਇੱਕ ਹੁੰਦਾ, ਛੱਪੜ ਦੇ ਉੱਤੇ ਇੱਕ ਦੁੱਲਾ ਲਵਾਰ ਹੁੰਦਾ ਹੈ। ਦੁੱਲਾ ਲਵਾਰ? ਹਾਂ, ਤੁਹਾਡੇ ਪਿੰਡ ਦਾ? ਉਹ ਪਿੰਡ ਦਾ ਵੀ ਬਜ਼ੁਰਗ ਬੰਦਾ ਹੈ। ਰਾਜ ਟਾਂਗੇ ਵਾਲਾ ਵੀ ਸੀ ਇੱਕ। ਰਾਜ ਟਾਂਗੇ ਵਾਲਾ। ਤੁਹਾਨੂੰ ਤਾਂ ਫਿਰ ਸਾਰੇ ਟਾਂਗੇ ਵਾਲਾ ਵੀ ਸੀ। ਬਿਲਕੁਲ ਜਿੱਦਾਂ ਸਾਡੇ 19 ਸਾਲ ਦੀ ਤੁਹਾਡੀ ਉਮਰ, ਬਾਪੂ ਜੀ 10 ਸਾਲ ਦੀ। ਮੈਨੂੰ ਵੀ ਪੂਰਾ ਪਤਾ। ਦੁੱਲਾ ਲਵਾਰ ਹੁੰਦਾ ਸੀ, ਉਹਦੇ ਖਰਾਸ ਲਾਇਆ ਹੁੰਦਾ ਸੀ, ਆਟਾ ਪੀਣ ਵਾਲਾ ਖਰਾਸ ਵੀ ਹੁੰਦਾ ਹੈ। ਅੱਛਾ ਜੀ। ਉਹਦੇ ਆਟਾ ਜਾ ਕੇ ਪੀਣੇ ਦੀ ਬਲਬ ਜੋ ਲੈਣੇ, ਖਰਾਸ ਆਟਾ ਪੀਣਾ। ਛੱਪੜ ਦੇ ਕੰਢੇ ਉਹ ਵੀ ਹੁੰਦਾ। ਸਾਡਾ ਵੱਡਾ ਭਾਈ ਇਸ ਤੋਂ ਛੋਟਾ ਤੇ ਮੇਰੇ ਤੋਂ ਵੱਡਾ, ਉਹ ਸਾਨੂੰ 61-62 'ਚ ਜਾ ਕੇ ਆਇਆ ਉੱਥੇ। ਉਹ 8 ਦਿਨ ਰਿਹਾ, 8 ਦਿਨ ਰਹਿ ਕੇ ਆ, ਬੜੀ ਉਹ ਸੇਵਾ ਕਰਦੇ, ਬੜੀ ਇੱਜ਼ਤ। ਤੇ ਬਾਪੂ ਜੀ ਤੁਹਾਡੀ ਕਿੰਨੀ ਉਮਰ ਸੀ ਜਦੋਂ ਤੁਸੀਂ ਪਾਕਿਸਤਾਨ ਤੋਂ ਆਏ ਹੋ ਜੀ? ਤਕਰੀਬਨ 19.5 ਸਾਲ ਸੀ। ਤੇ ਪਾਕਿਸਤਾਨ ਦਾ ਜੋ ਤੁਹਾਡਾ ਪੁਰਾਣਾ ਪਿੰਡ ਸੀ, ਕੀ ਪਿੰਡ ਦਾ ਨਾਮ ਸੀਗਾ ਜੀ? ਸਾਡੇ ਪਿੰਡ ਦਾ ਨਾਂ ਸੀ ਜੱਲਿਆਂਵਾਲਾ। ਜੱਲਿਆਂਵਾਲਾ। ਤੇ ਚੱਕ ਨੰਬਰ 367। ਤੇ ਅਸੀਂ ਆ ਗਾੜੀ ਜੀਮ ਬੇ ਵੀ ਲੈ ਦਿੰਦੇ ਹਾਂ ਵੀ ਚੰਗ ਬ੍ਰਾਂਚ। 15 ਅਗਸਤ ਤੋਂ ਬਾਅਦ ਜਦੋਂ ਪਤਾ ਲੱਗਾ ਹਾਲਾਤ ਮਾੜੇ ਹੋ ਗਏ ਤੇ ਫਿਰ ਇੱਧਰ ਆਉਣਾ ਪਿਆ ਸਾਨੂੰ। ਸਾਡੇ ਪਰਿਵਾਰ 'ਚ ਸਾਡੀ ਮਾਤਾ ਜੀ ਸੀ, ਸਾਡੇ ਪਿਤਾ ਜੀ, ਸਾਡੇ ਦਾਦੀ ਜੀ ਸੀ, ਔਰ ਸਾਡੇ ਭਾਈ ਸੀ, ਭੈਣ ਸੀ ਸਾਡੀ। ਦਾਦੀ ਸਾਡੀ ਫਿਰ ਰਸਤੇ 'ਚ ਹੀ ਸਮਝੋ ਵੀ ਸੁਰਗਵਾਸ ਹੋ ਗਏ। ਕੋਈ ਆਸ ਨਹੀਂ, ਅਚਾਨਕ ਹੀ ਬਾਤ। ਤੇ ਉੱਥੇ ਸੰਸਕਾਰ ਕਿੱਥੇ ਕਰਨਾ ਸੀ? ਅੱਛਾ ਜੀ। ਤੇ ਖਾਲ ਦੇ ਕੋਈ ਜਗ੍ਹਾ ਪੱਟੀ ਆ ਤੇ ਉੱਥੇ ਮਿੱਟੀ ਪਾ, ਇਹੋ ਜਿਹਾ ਹਾਲਾਤ ਸੀ। ਪਰ ਸੁਣਿਆ ਬਹੁਤ ਕੁਝ ਅਸਾਂ ਵੀ ਪਹਿਲਾਂ ਤੇ ਲਾਲਪੁਰ 'ਚ ਬਹੁਤ ਘਟਾ ਵੱਢ ਹੋਈ ਆ। ਹਾਂਜੀ, 2 ਫਾਟਕ ਉੱਥੇ ਗੱਡੇ ਟਪਾ ਲੈਂਦੇ ਸੀ ਤੇ ਬੰਦਿਆਂ ਨੂੰ ਵੱਢ ਦਿੰਦੇ, ਵੱਢ ਟੋਕ ਕੇ ਤੇ ਜਨਾਨੀਆਂ ਲੈ ਜਾਂਦੇ, ਲੁੱਟ ਲੈਂਦੇ ਸੀ। ਜਦੋਂ ਤੁਸੀਂ ਆਏ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜਥਾ ਨਹੀਂ ਮਿਲਿਆ? ਤੁਹਾਡਾ ਕਿਸੇ ਦੇ ਨਾਲ ਵੀ ਟਕਰਾਵ ਨਹੀਂ ਹੋਇਆ? ਕੋਈ ਟਕਰਾਅ ਨਹੀਂ ਸਾਡਾ, ਬਿਲਕੁਲ ਅਮਨ ਮਾਨ ਹੈ। ਸਕੂਲ ਕੋਈ ਪੜ੍ਹਾਈ ਕੀਤੀ ਤੁਸੀਂ ਉੱਥੇ? ਪਿੰਡੇ ਕੀਤੀ 4 ਦੀ, ਫਿਰ ਗੋਇਰੇ ਅੰਡੀ ਹਾਈ ਸਕੂਲ 'ਚ ਫਿਰ ਜਮਾਤਾਂ ਉੱਥੇ ਪੜ੍ਹੀਆਂ। ਸਭ ਤੋਂ ਪਹਿਲਾਂ ਅਸੀਂ ਆਇਆ ਇੱਧਰ ਫਿਰੋਜ਼ਪੁਰ ਤੋਂ ਆਏ ਹਾਂ। ਠੀਕ ਹੈ ਜੀ। ਇੱਧਰੋਂ ਫਿਰ ਅੰਮ੍ਰਿਤਸਰ ਬਲੋਗੀ ਹਾਰ ਸੀ, ਉੱਥੇ ਬੜੀ ਕੱਟਾ ਵੱਢ ਹੋਈ ਪਹਿਲਾਂ। ਉੱਥੇ ਬਲੋਗੀ ਹਾਰ ਤੇ ਗੱਡੇ ਟਪਾ ਲੈਂਦੇ ਸੀ। ਅੱਛਾ ਜੀ। ਉੱਥੇ ਹੀ ਵੱਢ ਦਿੰਦੇ ਬੰਦਿਆਂ ਨੂੰ, ਜਨਾਨੀਆਂ ਲੈ ਜਾਂਦੇ ਸੀ। ਤੇ ਅਸੀਂ ਬਸ 4 ਦਿਨ ਪਿੱਛੇ ਬੈਠੇ ਰਹੇ। ਫਿਰ ਗੋਰਖਾ ਮਿਲਟਰੀ ਇੱਧਰੋਂ ਗਈ ਆ, ਉਹਨੇ ਸਾਨੂੰ ਲਿਆਂਦਾ। ਅੰਮ੍ਰਿਤਸਰ ਤੋਂ ਫਿਰ ਤੁਹਾਨੂੰ ਇੱਥੇ ਜ਼ਮੀਨ ਜਿਹੜੀ ਪੱਕੀ ਅਲਾਟਮੈਂਟ ਹੋਈ ਹੈ ਪਿੰਡ ਬੀਰਾ ਬੱਦੀ। ਪਿੰਡ ਬੀਰਾ ਬੱਦੀ ਦੇ ਵਿੱਚ ਹੁਣ ਜ਼ਿਲ੍ਹਾ ਫਤਿਆਬਾਦ ਹੈ ਤੇ ਸਟੇਟ ਹੈ ਜਿਹੜੀ ਉਹ ਹਰਿਆਣਾ ਪੈਂਦੀ ਹੈ। ਇੱਥੇ ਬੇਬਾਦ ਸੀ ਜੀ, ਬਿਲਕੁਲ ਬੇਬਾਦ। ਅੱਛਾ ਜੀ। ਨਹਿਰ 'ਚ ਰਿੰਜਾ ਚਾਹੀਏ। ਇੱਥੇ ਖੂਹ ਸੀ ਥੋੜ੍ਹੇ ਜਿਹੇ, ਬਾਕੀ ਕੋਈ ਖਾਦ ਪਾਣੀ ਪੀਣ ਲਈ ਬਿਲਕੁਲ ਹੀ ਨਹੀਂ ਸੀ। ਪੁਰਾਣੀਆਂ ਤੇ ਆਉਂਦੀਆਂ ਜੋ ਦੁਪਹਿਰ ਹੁੰਦੇ ਸੀ, ਗੁਰਦੁਆਰੇ ਚਲੇ ਜਾਂਦੇ ਸੀ ਸਾਰੇ ਬਜ਼ੁਰਗ ਵੱਡੇ। ਉੱਥੇ ਜਾ ਕੇ ਗੱਲਾਂ ਬਾਤਾਂ ਕਰਦੇ ਸੀ, ਇਤਿਹਾਸ ਪੜ੍ਹਦੇ ਸੀ। ਯਾਨੀ ਕਰਤਾਰ ਸਿੰਘ ਕਲਾਸ ਵਾਲੇ ਦੇ ਗ੍ਰੰਥ ਹੁੰਦੇ ਸੀ, ਜੰਗਾਂ ਵਾਲੇ, ਉਹ ਪੜ੍ਹਦੇ ਹੁੰਦੇ ਸੀ। ਉੱਥੇ ਸਾਥੀ ਇੱਕ ਮੁਸਲਮਾਨਾਂ ਦਾ ਲੜਕਾ ਪੜ੍ਹਦਾ ਹੁੰਦਾ ਸੀ। ਤੁਹਾਡੇ ਪਿੰਡ ਦਾ ਹੀ ਜੀ? ਨਹੀਂ, ਸਾਡੇ ਪਿੰਡ ਦਾ ਨਹੀਂ ਸੀ, ਦੂਸਰੇ ਪਿੰਡ ਦਾ ਸੀ। ਉਹ ਪਿੰਡ ਦਾ ਨਾਂ ਸੀ 98। ਕੀ ਤੁਹਾਡੇ ਦੋਸਤ ਦਾ ਕੀ ਨਾਮ ਹੈ ਜੀ? ਉਹਦਾ ਨਾਂ ਰਫੀ ਸੀ। ਕਦੀ ਬਾਅਦ ਵਿੱਚ ਕਦੀ ਇੱਥੇ ਆਉਣ ਤੇ ਕੋਈ ਗੱਲ ਹੋਈ ਹੋਵੇ? ਨਹੀਂ, ਉਹਦੇ ਬਾਅਦ ਕੋਈ ਗੱਲ ਨਹੀਂ। ਉਹਦਾ ਫੋਨ ਨਹੀਂ ਹੁੰਦੇ ਜੀ, ਗੱਲਬਾਤ ਕਾਹਦੀ ਹੋਣੀ ਸੀ। ਤੁਸੀਂ ਕਦੀ ਪਾਕਿਸਤਾਨ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਪਾਕਿਸਤਾਨ ਜਾਇਆ ਜਾਵੇ, ਆਪਣਾ ਪੁਰਾਣਾ ਘਰ ਦੇਖਿਆ ਜਾਵੇ? ਤੁਹਾਨੂੰ ਦੱਸਿਆ ਨਾ ਵੀ 2004 'ਚ ਜਾਣਾ ਸੀ।
ਹਾਂਜੀ ਵੀਜ਼ਾ ਵੀ ਲੱਗਾ ਸੀ ਮੇਰਾ ਔਰ ਨਹੀਂ ਜਾਇਆ ਗਿਆ। ਫਿਰ ਮੈਂ ਚਿੱਠੀ ਲਿਖੀ ਇੱਥੇ ਪਿੰਡ, ਉਹ ਚਿੱਠੀ ਦਾ ਜਵਾਬ ਦਿੱਤਾ, ਉਹਦਾ ਨਾਂ ਸੀ ਮੁਹੰਮਦ ਸਲੀਮ। ਅੱਛਾ, ਪਿੰਡ ਤੁਸੀਂ ਵੈਸੇ ਹੀ ਚਿੱਠੀ ਪਾ ਦਿੱਤੀ? ਚਿੱਠੀ ਪਾਤੀ, ਹਾਂਜੀ। ਮੈਂ ਕਿਹਾ ਵੀ ਉੱਥੇ ਇੱਕ ਬਰਕਤ, ਇੱਕ ਰਫੀ ਆ ਮੁੰਡਾ, ਉਹ ਇੱਥੇ ਜੇ ਹੋਣ ਤੇ ਉਹਨਾਂ ਨੇ ਚਿੱਠੀ ਉਹਨਾਂ ਦੇ ਨਾਂ ਦਿੱਤੀ ਸੀ। ਤੇ ਫਿਰ ਉਹ ਨਹੀਂ, ਮੈਂ ਚਿੱਠੀ ਖੋਲ ਕੇ ਕੋਈ ਪੜ੍ਹ ਸਕਦਾ। ਫਿਰ ਚਿੱਠੀ ਉਹ ਮੁਹੰਮਦ ਸਲੀਮ ਨੇ ਪੜ੍ਹੀ, ਉਹਨੇ ਫਿਰ ਜਵਾਬ ਦਿੱਤਾ। ਮੈਂ ਫੋਨ ਨੰਬਰ ਇਹਨਾਂ ਦਾ ਦਿੱਤਾ ਸੀ, ਛੋਟੇ ਭਾਈ ਸਾਹਿਬ ਦਾ। ਠੀਕ ਹੈ ਜੀ। ਇਹਨਾਂ ਨੂੰ ਮੈਂ ਦੱਸਿਆ ਨਹੀਂ। ਅੱਛਾ ਜੀ। ਜਦੋਂ ਚਿੱਠੀ ਪਹੁੰਚ ਗਈ, ਉਹਨੇ ਫਿਰ ਫੋਨ ਕੀਤਾ ਇਹਨਾਂ ਨੂੰ, ਇਹਨਾਂ ਕਿਹਾ ਵੀ ਤੁਸੀਂ ਕਿੱਥੋਂ ਬੋਲਦੇ? ਅਸੀਂ ਜੀ ਪਾਕਿਸਤਾਨੋਂ ਬੋਲਦੇ ਹਾਂ, ਤੁਹਾਡੀ ਚਿੱਠੀ ਮਿਲ ਗਈ ਆ। ਫਿਰ ਉਹਨੇ ਫੋਨ ਨੰਬਰ ਵੀ ਦਿੱਤਾ। ਉਹ ਫੋਨ ਨੰਬਰ 'ਤੇ ਮੁੜ ਕੇ ਮੈਂ ਕਰਦਾ ਰਿਹਾ। ਇੱਕ ਵਾਰੀ ਉਹਦੇ ਭਾਈ ਨਾਲ ਗੱਲਬਾਤ ਹੋਈ ਆ, ਉਦੋਂ ਬਾਅਦ ਫੋਨ ਨੰਬਰ ਨਹੀਂ ਮਿਲਦਾ। ਬਾਪੂ ਜੀ, ਮੌਕਾ ਮਿਲੇ ਪਾਕਿਸਤਾਨ ਜਾਣ ਦਾ ਤੇ ਤੁਹਾਡਾ ਦਿਲ ਕਰਦਾ ਜੀ ਜਾਣ ਨੂੰ? ਮੇਰਾ ਤਾਂ ਦਿਲ ਕਰਦਾ ਬਹੁਤ ਜ਼ਿਆਦਾ, ਕਿ ਥੋੜ੍ਹਾ ਵੀ ਨਹੀਂ। ਮੈਂ ਤਾਂ ਘਰ ਨਕਸ਼ਾ ਮੇਰੇ ਕੋਲ ਇੱਥੇ ਹੀ ਆ ਸਾਰਾ। 3 ਬਾਜ਼ਾਰ ਸਿੱਧੇ ਸੀ, 3 ਇੱਧਰ ਸੀ, 3 ਇੱਧਰ ਸੀ। ਅੱਛਾ ਐਂ ਬਿਲਕੁਲ ਸਿੱਧੇ ਬਾਜ਼ਾਰਾਂ ਦੀ ਯਾਦ ਆ, ਘਰਾਂ ਦੀ ਯਾਦ ਆ। ਜਿੰਨੇ ਸਾਡੇ ਪਿੰਡ ਦੇ ਇੱਥੇ ਜਿੰਨੇ ਬੈਠੇ ਨੇ 25-30 ਘਰ, ਸਾਰਿਆਂ ਦੇ ਘਰ। ਤੇ ਬਾਪੂ ਜੀ ਤੁਹਾਡੇ ਸਕੇ ਭਰਾ ਨੇ ਜੀ? ਸਗੇ ਭਰਾ, ਛੋਟੇ ਭਾਈ ਨੇ। ਬਾਪੂ ਜੀ, ਤੁਹਾਡੀ ਕਿੰਨੀ ਉਮਰ ਸੀ ਜਦੋਂ, ਮੇਰੀ ਤਾਂ ਦੱਸ, ਤੇ ਤੁਹਾਨੂੰ ਵੀ ਕੁਝ ਯਾਦ ਹੈ ਜੀ? ਮੈਨੂੰ ਤਾਂ ਘਰ ਹੀ ਯਾਦ ਆ ਆਪਣੇ, ਜਿਹੜੇ ਆਪਣਾ ਪਿੰਡ ਦਾ ਨਕਸ਼ਾ ਯਾਦ ਆ। ਗੁਰਦੁਆਰਾ ਸਾਡਾ ਲਹਿੰਦੇ ਵਾਲੇ ਪਾਸੇ ਹੁੰਦਾ ਸੀ, ਤੇ ਸਾਡੀ ਜ਼ਮੀਨ ਜਿਹੜੀ ਉਹ ਚੜ੍ਹਦੇ ਵਾਲੇ ਪਾਸੇ ਹੁੰਦੀ, ਸਕੂਲ ਵੀ ਉੱਧਰ ਚੜ੍ਹਦੇ ਵਾਲੇ ਪਾਸੇ। ਤੇ ਉੱਥੇ ਹੀ ਸਰਕਾਰੀ ਕੁਆਟਰ ਸੀ ਆ, PWD। ਤੇ ਇੱਧਰੋਂ ਪਿੰਡ ਤੋਂ ਬਾਹਰ ਲੰਘ ਕੇ ਛੱਪੜ ਆਉਂਦਾ ਸੀ। ਹੁਣ ਤਾਂ ਉੱਥੇ ਦੱਸਦੇ ਆਬਾਦੀ ਬਹੁਤ ਹੋ ਗਈ ਆ। ਤੇ ਉਹ ਯਾਨੀ ਇੱਧਰ ਸਾਡੀ ਜ਼ਮੀਨ ਹੁੰਦੀ ਸੀ। ਇਹ ਸੜਕ ਜਾਂਦੀ ਸੀ ਗੋਜਰੇ ਤੋਂ ਸਮੁੰਦਰੀ ਨੂੰ। ਅੱਛਾ ਜੀ। ਉਹਦੇ ਉੱਤੇ ਸਾਡਾ ਖੇਤ ਸੀ। ਖੂਹ ਸੀ, ਸੜਕ ਦੇ ਉੱਤੇ ਖੂਹ ਵੀ ਸੀ। ਸਰੀਂ ਬਹੁਤ ਹੁੰਦੇ ਸੀ, ਸਰੀਆਂ ਦੇ ਵਿੱਚ ਬੜੇ ਸੀ। ਉਹ ਲੋਕ ਪਾਣੀ ਪੀਂਦੇ ਸੀ ਉੱਥੇ। ਅੱਛਾ ਜੀ। ਮੈਂ ਚੌਥੀ 'ਚ ਪੜ੍ਹਦਾ ਹਾਂ, ਸਕੂਲ ਦੇ ਚੌਥੀ ਦੇ ਬੱਚੇ ਸਨ। ਅੱਛਾ ਜੀ। ਠੀਕ ਆ, 10 ਸਾਲ ਦੇ ਬੱਚੇ ਨੂੰ ਯਾ ਮੈਨੂੰ ਸਾਰਾ ਨਕਸ਼ਾ ਮੇਰੇ ਕੋਲ ਉਸੇ ਤਰ੍ਹਾਂ ਅੱਖਾਂ ਕੇ ਕਰਦਾ ਕਿ ਗੋਜਰੇ ਸ਼ਹਿਰ ਤੋਂ ਆਉਂਦੇ ਹਾਂ, ਇੱਧਰ ਜਾਈਦਾ ਹੈ। ਸਾਡੇ ਲਹਿੰਦੇ ਵਾਲੇ ਪਾਸੇ ਮਕਾਨ ਸੀ, ਜ਼ਮੀਨ ਚੜ੍ਹਦੇ ਵਾਲੇ ਪਾਸੇ। ਇਹ ਇੱਕ ਫਜ਼ਲਦੀਨ ਤੇਲੀ ਹੋਇਆ ਕਰਦਾ ਸੀ, ਉਹ ਚੌਂਕੀਦਾਰ ਵੀ ਸੀ। ਉਹਨੂੰ ਅਸੀਂ ਮਾਮਾ ਕਹਿੰਦੇ ਹੁੰਦੇ, ਸਾਡੇ ਉਹ ਮਤਲਬ ਨਾਨਕੇ ਨੇ ਪਿੰਡ ਅੱਛਾ, ਕੀ ਨਾਮ ਦੱਸਿਆ ਦੁਬਾਰਾ ਲਓ ਜੀ ਨਾਮ? ਫਜ਼ਲਦੀਨ। ਅੱਛਾ, ਫਜ਼ਲਦੀਨ। ਚੌਂਕੀਦਾਰ ਵੀ ਸੀ। ਚੌਂਕੀਦਾਰ ਵੀ ਸੀ। ਤੇ ਬਾਕੀ ਤੇਲ ਕੱਢਦਾ ਕੋਲੂ, ਉਹਦਾ ਕੋਲੂ ਹੁੰਦਾ ਹੈ। ਕੋਲੂ ਹੁੰਦਾ ਸੀ। ਅੱਛਾ ਜੀ। ਲਹਿੰਦੇ ਵਾਲੇ ਪਾਸੇ ਉਹਦਾ ਘਰ ਹੁੰਦਾ ਹੈ। ਅੱਛਾ ਜੀ। ਉਹ ਤੋਰਾਂ ਨੂੰ ਆਈਏ ਛੱਪੜ ਇੱਕ ਹੁੰਦਾ ਹੈ, ਛੱਪੜ ਦੇ ਉੱਤੇ ਇੱਕ ਦੁੱਲਾ ਲਵਾਰ ਹੁੰਦਾ ਹੈ। ਦੁੱਲਾ ਲਵਾਰ? ਹਾਂ, ਤੁਹਾਡੇ ਪਿੰਡ ਦਾ? ਉਹ ਪਿੰਡ ਦਾ ਵੀ ਬਜ਼ੁਰਗ ਬੰਦਾ ਹੈ। ਰਾਜ ਟਾਂਗੇ ਵਾਲਾ ਵੀ ਸੀ ਇੱਕ। ਰਾਜ ਟਾਂਗੇ ਵਾਲਾ? ਤੁਹਾਨੂੰ ਤੇ ਫਿਰ ਸਾਰੇ ਰਾਜ ਟਾਂਗੇ ਵਾਲਾ ਵੀ ਸੀ। ਬਿਲਕੁਲ, ਜਿੱਦਾਂ ਸਾਡੇ 19 ਸਾਲ ਦੀ ਤੁਹਾਡੀ ਉਮਰ, ਬਾਪੂ ਜੀ 10 ਸਾਲ ਦੀ। ਮੈਨੂੰ ਪੂਰਾ ਪਤਾ। ਦੁੱਲਾ ਲਵਾਰ ਹੁੰਦਾ ਸੀ, ਉਹਦੇ ਖਰਾਸ ਲਾਇਆ ਹੁੰਦਾ ਸੀ, ਆਟਾ ਪੀਣ ਵਾਲਾ ਖਰਾਸ ਹੁੰਦਾ ਹੈ। ਅੱਛਾ ਜੀ। ਉਹਦੇ ਆਟਾ ਜਾ ਕੇ ਪੀਣੇ, ਜੇ ਬਲਬ ਜੋ ਲੈਣੇ, ਖਰਾਸ ਆਟਾ ਪੀਣਾ। ਛੱਪੜ ਦੇ ਕੰਢੇ ਉਹ ਵੀ ਹੁੰਦਾ। ਉਹ ਵੀ ਫੌਤ ਹੋ ਗਿਆ। ਮੈਂ ਕਰੀ ਫੋਨ ਆਇਆ, ਜਦੋਂ ਮੈਨੂੰ ਫੋਨ ਆਇਆ ਮੈਂ ਪੁੱਛਿਆ ਉਹਨੂੰ। ਅੱਛਾ ਜੀ। ਉਹ ਫਜ਼ਲਦੀਨ ਦਾ ਮੁੰਡਾ ਬੋਲਿਆ, ਮੈਨੂੰ ਨਾਂ ਤਾਂ ਕਰ ਭੁੱਲ ਗਿਆ। ਅੱਛਾ ਜੀ। ਜਦੋਂ ਉਹਨੇ ਫੋਨ ਕੀਤਾ, ਮੈਂ ਕਿਹਾ ਕਿੱਥੋਂ ਬੋਲਦੇ ਤੁਸੀਂ ਭਾਈ? ਕਹਿੰਦਾ ਮੈਂ ਪਾਕਿਸਤਾਨ ਤੋਂ ਬੋਲਦਾ। ਕੌਣ ਬੋਲਦਾ? ਕਿ ਮੈਂ ਫਜ਼ਲਦੀਨ ਦਾ ਲੜਕਾ ਬੋਲਦਾ। ਮੈਂ ਕਿਹਾ ਉਹ ਆ ਗਿਆ। ਉਹ ਤਾਂ ਫੌਤ ਹੋ ਗਿਆ। ਕਿਹਾ ਦੁੱਲਾ ਲਵਾਰ ਹੁੰਦਾ ਸੀ, ਉਹ ਵੀ ਫੌਤ ਹੋ ਗਿਆ। ਸਾਡਾ ਵੱਡਾ ਭਾਈ ਇਹ ਤੋਂ ਛੋਟਾ ਤੇ ਮੇਰੇ ਤੋਂ ਵੱਡਾ, ਉਹ ਸਨ 61-62 'ਚ ਜਾ ਕੇ ਆਇਆ ਸੀ ਉੱਥੇ। ਉਹ 8 ਦਿਨ ਰਿਹਾ ਉੱਥੇ। ਦਿਨ ਰਹਿ ਕੇ ਆ, ਬੜੀ ਉਹ ਸੇਵਾ ਕਰਦੇ, ਬੜੀ ਇੱਜ਼ਤ। ਸਾਡਾ ਮਕਾਨ ਬਹੁਤ ਤਗੜਾ ਹੈ। ਉਹਦੇ ਵਿੱਚ ਪਿੱਛੋਂ ਨਾ 52 ਪਿੰਡ ਵੱਲੋਂ ਨਾ ਲੋਕ ਕਾਫੀ ਆ ਕੇ ਨਾ, ਜਿੱਥੇ ਮੁਸਲਮਾਨ ਜ਼ਿਆਦਾ ਹੁੰਦੇ ਤੇ ਸਿੱਖ ਥੋੜ੍ਹੇ ਹੁੰਦੇ ਸੀ, ਉਹ ਉੱਠ ਕੇ ਤੇ ਸਿੱਖਾਂ ਦੇ ਪਿੰਡਾਂ 'ਚ ਆ ਕੇ ਬੈਠੇ। ਸਾਡੇ ਘਰ ਵੀ ਕਾਫੀ ਬੈਠੇ ਘਰ ਆ ਕੇ। ਤੇ ਉਹ ਦੱਸਦਾ ਵੀ ਸਮਾਨ ਜਿਹੜਾ ਆਪਣਾ ਨਾ ਵੱਡਾ ਸਮਾਨ ਸਾਡੇ ਘਰ 'ਚ ਬੈਠੇ ਆ, ਉੱਗੀ ਪਿੰਡ ਜਲੰਧਰ ਲੱਗ ਗਿਆ। ਅੱਛਾ ਜੀ। ਉੱਥੋਂ ਦੇ ਬੈਠੇ ਸਾਡੇ ਘਰ 'ਚ। ਠੀਕ ਹੈ ਜੀ। ਉਹ ਫਿਰ ਜਦੋਂ ਪੁੱਛਿਆ ਉਹਨਾਂ ਨਾਲ ਗਏ ਤੇ ਘਰ ਵੀ ਉਹਨਾਂ ਵੇਖਣ ਦੀ ਇਜਾਜ਼ਤ ਦੇ ਦਿੱਤੀ। ਅੰਦਰ ਵੇਖਿਆ ਤਾਂ ਉਹਨਾਂ ਦਾ ਆਪਣੇ ਵੱਡੇ ਸੰਦੂਕ 2 ਪਏ ਆ। ਅੱਛਾ ਜੀ। ਸੰਦੂਕ ਕੱਪੜੇ ਰਾਂਗ ਆਪਾਂ ਲੱਕੜ ਨਹੀਂ ਲਿਆਉਣ ਦਿੱਤਾ ਜੀ। ਸਮਾਨ ਤੇ ਸਿਰਫ ਆਟਾ ਦਾਣਾ ਲਿਆਏ, ਔਰ ਸਮਾਨ ਸਮੂਨ ਕੋਈ ਨਹੀਂ। ਜਾਂ ਬਿਸਤਰੇ ਤੁਹਾਨੂੰ ਇਹਦੇ ਸੀ, ਇਹ 5 ਗੁਰੂ ਗ੍ਰੰਥ ਸਾਹਿਬ ਸੀ। 5 ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਸਾਹਿਬ ਵਿੱਚ। ਜਦੋਂ ਅਸੀਂ ਸੜਕ ਤੇ ਬਾਹਰ ਆ ਕੇ ਬੈਠੇ ਨਾ, ਸਾਰਾ ਕਾਫਲਾ, ਅਸੀਂ ਤਾਂ ਛੋਟੇ ਸਾਂ। ਅੱਛਾ ਜੀ। ਤੇ ਹਨੇਰਾ ਸੀ, ਕਾਫੀ ਹਨੇਰਾ ਹੋ ਗਿਆ। ਸਾਡੇ ਪਿਤਾ ਕੋਲ ਆਏ ਭਾਈ ਜੈਮਲ ਸਿੰਘ ਜੀ ਗ੍ਰੰਥੀ ਸਾਹਿਬ। ਉਹ ਆਖਣ ਲੱਗੇ ਸਾਡੇ ਬਜ਼ੁਰਗਾਂ ਨੂੰ, ਸਾਡੇ ਪਿਤਾ ਦਾ ਨਾਮ ਸਰਦਾਰ ਲਾਭ ਸਿੰਘ ਜੀ, ਕਿ ਭਾਜੀ ਆਪਾਂ ਜਾਣਾ ਤੇ ਗ੍ਰੰਥ ਸਾਹਿਬ ਤੇ ਇੱਥੇ ਰਹਿ ਗਏ ਸਾਰੇ ਗੁਰਦੁਆਰੇ ਸਾਹਿਬ ਵਿੱਚ, ਤੇ ਆਪਾਂ ਕਿਵੇਂ ਛੱਡ ਕੇ ਚੱਲ ਚੱਲਾਂਗੇ? ਫਿਰ 4-5 ਬੰਦੇ ਗਏ, ਜਿਨ੍ਹਾਂ 'ਚ ਮੈਨੂੰ ਇੱਕ ਦਾ ਨਾਂ ਤਾਂ ਯਾਦ ਆ, ਪ੍ਰੇਮ ਸਿੰਘ ਸੀ ਨਾਲ। ਅੱਛਾ ਜੀ। ਇੱਕ ਜੈਮਲ ਸਿੰਘ, ਇੱਕ ਸਾਡਾ ਪਿਤਾ, 3 ਹੋਰ, 2 ਦਾ ਮੈਨੂੰ ਨਾਂ ਵੀ ਯਾਦ। ਠੀਕ ਹੈ ਜੀ। 5 ਬੰਦੇ ਗਏ, ਉਹਨਾਂ ਅਰਦਾਸ ਕਰਕੇ ਉੱਥੇ ਦੱਸਦੇ ਆ ਕਿ ਗੁਰੂ ਗ੍ਰੰਥ ਸਾਹਿਬ ਇਕੱਠੇ ਚੁੱਕ ਕੇ ਨਾ, ਪ੍ਰੇਮ ਸਿੰਘ ਤਗੜਾ ਹੁੰਦਾ ਹੈ, ਉਹਨੇ ਲਿਆਂਦੇ ਚੁੱਕ ਕੇ।
ਤੇ ਉਹ ਖੂਹ ਸੀ ਪਿੰਡ ਦੇ ਵਿਚਾਲੇ, ਥੜਾ ਬਣਿਆ ਤੇ ਖੂਹ ਸੀ ਬਹੁਤ ਵੱਡਾ। ਉਹ ਖੂਹ 'ਚ ਲਿਆ ਕੇ ਉਹਨੇ ਪ੍ਰਵਾਹ ਕੀਤੇ। ਅੱਛਾ, ਖੂਹ ਦੇ ਵਿੱਚ ਜਲ ਪ੍ਰਵਾਹ ਕਰਨੇ ਪਏ ਜੀ। ਪ੍ਰਵਾਹ ਕਰ ਦਿੱਤੇ। ਅੱਛਾ ਜੀ। ਤੇ ਫਿਰ ਉਹ ਨਾਲ ਸਾਡੇ ਭਾਈ ਜੈਮਲ ਸਿੰਘ ਨੂੰ ਨਾਲ ਲੈ ਕੇ ਆਏ ਅੱਛਾ ਜੀ, ਬਾਹਰ ਉੱਥੇ। ਠੀਕ ਹੈ ਜੀ। ਤੇ ਉਹ ਐਂ ਕਰਕੇ ਇਹਨਾਂ ਚੀਜ਼ਾਂ ਦਾ ਜਿਹੜਾ ਹੁਣ ਗ੍ਰੰਥ ਸਾਹਿਬ ਮੁੜ ਕੇ ਭਾਈ ਸਾਡਾ ਗਿਆ ਫਿਰ ਦੁਬਾਰਾ। ਅੱਛਾ ਜੀ। ਉਹਨੇ ਜਾ ਕੇ ਪੁੱਛਿਆ, ਪੁੱਛ ਲਿੰਦਰ ਮੰਦਾ ਖੂਹ ਉੱਥੇ ਬਣੀ ਮਸੀਤ, ਹੁਣ ਖੜੇ ਤੇ ਮਸੀਤ ਬਣ ਗਈ ਹੈ। ਠੀਕ ਹੈ ਤੇ ਜੀ। ਖੂਹ ਉਹਨਾਂ ਸਫਾਈ ਕੀਤੀ ਤੇ ਗ੍ਰੰਥ ਸਾਹਿਬ ਨਿਕਲੇ ਵਿੱਚ ਜੇ ਕੁਛ ਉਤਰਾ ਹੀ ਸੁੱਕੇ ਜਾ ਗਿਆ। ਅੱਛਾ ਜੀ। ਹਾਂ, ਇਹ ਨਹੀਂ ਹੁਣ ਪਤਾ ਵੀ ਉਹ ਕਿੱਥੇ ਰੱਖੇ ਆ, ਜਾਂ ਉਹਨਾਂ ਕੋ ਪਿੰਡ 'ਚ ਆ, ਜਾਂ ਉਹਨਾਂ ਕਿਤੇ ਜਮ੍ਹਾਂ ਕਰਾਤੇ ਆ। ਇਹਦਾ ਉਹਨੂੰ ਭਾਈ ਨੂੰ ਪਤਾ ਹੋ ਸਕਦਾ ਹੈ ਕਿ ਉਹ ਗਿਆ ਸੀ। ਉਹਦੇ ਮਿੱਤਰਚਾਰ, ਉਹ 8 ਦਿਨ ਗਿਆ ਸੀ, ਉਹਦੇ ਮਿੱਤਰਚਾਰੇ ਬਹੁਤ ਉੱਧਰ ਬਣਿਆ ਸੀ। ਆਉਂਦੇ ਰਹੇ ਉੱਧਰ ਚਿੱਠੀਆਂ ਪੱਤਰ ਇਹਦੇ ਵੀ, ਉਹਦੇ ਵੀ ਆਉਂਦੇ ਜਾਂਦੇ ਰਹੇ। ਤੇ ਉਸ ਤੋਂ ਬਾਅਦ ਫਿਰ ਸਵੇਰੇ ਤੜਕੇ ਜਿਹੀ ਕਾਫਲਾ ਚੱਲਿਆ। ਵੈਸੇ ਰਾਤ ਆ ਕੇ ਖੜੇ ਹੋ ਗਏ ਆ, ਸਾਡੇ ਵੀ ਹੋਰ ਬਹੁਤ ਪਿੰਡ ਪਿੱਛੋਂ ਆ ਗਏ ਨਾਲ। ਤੇ ਫਿਰ ਤੜਕੇ ਜੇ ਚੱਲੇ ਆ ਅਸੀਂ, ਜਦੋਂ ਨਿਕਲੇ ਆ ਨਾ, ਉਹ ਸਾਡਾ ਭਾਈ ਦੱਸਦਾ ਵੀ ਉਹ ਜਿਹੜੇ ਬੈਠੇ ਨਾ ਪਿੰਡ ਸਾਡੇ ਆ ਗਏ, ਉਹ ਆਂਦੇ ਵੀ ਤੁਸੀਂ ਸਵੇਰੇ ਚਲੇ ਗਏ, ਰਾਤ ਨਿਕਲੇ ਹੋ, ਅਸੀਂ ਸਵੇਰੇ ਆ ਕੇ ਘਰਾਂ 'ਚ ਬਹਿ ਗਏ। ਤੁਹਾਡੇ ਘਰਾਂ ਦੇ ਵਿੱਚ? ਹਾਂ, ਘਰਾਂ 'ਚ ਬਰਸਾਤ ਲੱਗੇ ਅਸੀਂ ਗੋਜਰੇ ਆਏ ਆ ਤੇ ਸਾਨੂੰ ਆਖਣ ਲੱਗੇ ਵੀ ਜੱਲਿਆਂ ਵਾਲਾ ਪਿੰਡ ਜਿਹੜਾ ਵਿਹਲਾ। ਅਸੀਂ ਜੱਲਿਆਂ ਵਾਲੇ ਆਏ, ਸਮਾਨ ਤਾਂ ਜਿਹੜਾ ਕੋਈ ਮਾਲ ਡੰਗਰ ਜਿੰਨਾ ਕਿਸੇ ਕੋਲ ਲੁੱਟਿਆ ਗਿਆ, ਕੋਈ ਲੈ ਗਿਆ ਲੁੱਟ ਕੇ। ਤੇ ਜਿਹੜੇ ਆ ਵੱਡੇ ਵੱਡੇ ਸਮਾਨ ਪਏ, ਵੱਡੇ ਪਲੰਘ ਪਏ ਸੀ, ਸੰਦੂਕ ਪਏ ਸੀ, ਤਖਤ ਪੋਸ਼ ਦੀ ਲੱਕੜ ਦੇ ਜਿਹੜੇ ਰਸੋਈ 'ਚ ਪਿਆ ਸੀ, ਇਹ ਸਮਾਨ ਦਾ ਮੈਂ ਪਿਆ ਵੇਖਿਆ ਤੇ ਪੁੱਛਿਆ ਵੀ ਆ ਸਮਾਨ ਸਾਡਾ ਹੁੰਦਾ ਤੁਹਾਡਾ ਇਹ ਸਮਾਨ। ਇਹ ਨਹੀਂ ਉਹਨਾਂ ਖੜਿਆ। ਫਿਰ ਮੈਨੂੰ ਅੰਦਰ ਸਾਰੇ ਕਮਰੇ ਸਾਡੇ, ਵੱਡਾ ਸੋਫਾ ਹੀ ਕੋਈ ਹੋਣਾ 80 ਕੁ ਫੁੱਟ ਦਾ ਲੰਮਾ ਹੋਣਾ, 100 ਫੁੱਟ ਹੋ ਜਾਂ 80 ਫੁੱਟ ਹੋ। ਉਹਦੇ ਮਗਰ 4 ਕਮਰੇ ਬਣੇ ਸੀ। ਉਹ ਵੀ ਫਿਰ ਅੰਦਰ ਨੂੰ ਮੈਨੂੰ ਇਜਾਜ਼ਤ ਦਿੱਤੀ, ਮੈਂ ਸਾਰੇ ਵੇਖ ਕੇ ਆਇਆ। ਫਿਰ ਮੈਂ ਕਿਹਾ ਮੈਂ ਕੋਠੇ ਤੇ ਚੜ੍ਹਨਾ ਚਾਹੁੰਦਾ ਉੱਤੋਂ ਪਿੰਡ ਵਿੱਚ। ਫਿਰ ਪੌੜੀਆਂ ਸੱਜੇ ਪਾਸੇ ਸਾਡੇ ਪੌੜੀਆਂ ਸੀ, ਤੇ ਪੌੜੀਆਂ ਚੜ੍ਹਾ ਕੇ ਮੈਂ ਸਾਰਾ ਨਾਲ ਵੇਖਿਆ ਪਿੰਡ, ਸਾਰਾ ਚਾਰ ਵੇਖ ਕੇ ਆਇਆ ਪਿੰਡ ਦਾ। ਘਣੀਆਂ ਪਿੰਡ ਸੀ ਮੁਸਲਮਾਨਾਂ ਦਾ, ਤੇ ਘਣੀਆਂ ਤੇ ਸਾਡੀ ਹੱਦ ਦੇ ਉੱਤੇ ਮੇਲਾ ਲੱਗਦਾ ਹੁੰਦਾ ਸੀ ਜੰਗ ਪੀਰ ਦਾ, ਤੇ ਉੱਥੇ ਸਾਡੇ ਚਾਚਾ ਜੀ ਘੁਲਦੇ ਹੁੰਦੇ ਸੀ ਪੁਰਾਣੇ। ਉਦੋਂ ਮੇਲਾ ਲੱਗਦਾ ਨਾਮ ਸੀ ਸਿੰਘ ਸਾਲ ਬਾਅਦ। ਚੱਕ ਨੰਬਰ 366 ਸੀ ਹਾਂ ਪਿੰਡ ਘਣੀਆਂ, ਸਾਰਾ ਉਹ ਮੁਸਲਮਾਨਾਂ ਦਾ ਸਾਰਾ ਜੀ। ਤੇ ਪਿੰਡਾਂ ਜਿਹਨਾਂ ਦੇ ਨਾਂ ਤੁਹਾਨੂੰ ਯਾਦ ਨੇ ਜੀ? ਗੀਰੇ, ਕੱਕੜ, ਦੂਜੇ ਬਣੇ ਕਦਰਾਵਾਂ ਵੀ ਹੁੰਦੀਆਂ ਸੀ ਸਕੂਲਾਂ ਹੈਗੀਆਂ ਘਣੀਆਂ ਦੇ ਨਾਲ। ਜੋਧਾ ਨਗਰੀ, ਸਰਜਾ, ਚੰਦੋ ਡਾਲਾ, ਮਾਲੋਵਾਲ, ਇਹ ਸਾਰੇ ਪਿੰਡ ਚਾਰ ਚਫੇਰੇ ਸਾਡੇ। ਤੇ ਭਗਤੂਪੁਰਾ ਗੋਇਰੇ ਵਾਲੇ ਬੰਨੇ ਵਾਲ, ਇੱਧਰ ਲਹਿੰਦੇ ਵਾਲੇ ਪਾਸੇ ਭਗਤਪੁਰਾ ਹੁੰਦਾ ਸੀ। ਤੇ ਫਿਰ ਸਰਜਾ, ਜੋਧਾ ਨਗਰੀ, ਤੇ ਚੰਡੋ ਬਡਾਲਾ ਨੁੱਕਰ ਤੇ ਆ ਗਿਆ, ਮਾਲੋਵਾਲ, ਮਾਲੋਵਾਲ ਆ ਗਿਆ, ਗਾਂ ਖਤਰਾਵਾਂ ਆ ਗਈਆਂ, ਸਖੀਰੇ ਆ ਗਏ, ਕੂਲਾਂ ਆ ਗਈਆਂ, ਘਣੀਆਂ ਆ ਗਿਆ। ਤੇ ਘਣੀਆਂ ਦੇ ਗਾਂ ਨਾਲ ਹੀ ਕੂਲਾਂ ਨਾਲ ਘਣੀਆਂ, ਤੇ ਘਣੀਆਂ ਦੇ ਨਾਲ ਗੋਜਰਾ ਸ਼ਹਿਰ ਆ ਜਾਂਦੇ ਨਾਲ ਤੇ ਗੋਜਰਾ। ਪੱਕੇ ਸੜਕ ਜਾਂਦੇ ਆ ਸਮੁੰਦਰੀ ਨੂੰ। ਪਹਿਲਾਂ ਤੇ ਪੁਲ 45 ਆਉਂਦਾ ਸੀ ਅੱਡਾ, ਫਿਰ ਨਾਰਾ ਡਾਡਾ, ਤੇ ਫਿਰ ਗਾੜੀ ਗਾਂ ਜੜ੍ਹਾਂ ਵਾਲੇ ਨੂੰ ਆ ਜਾਂਦੀ। ਤੇ ਟਰੱਕ ਜਿਹੜਾ ਸੀ, ਟਰੱਕ ਦੇ ਵੀ ਕੋਲੇ ਉੱਤੇ ਰੱਖੇ ਹੁੰਦੇ ਟੂਲ 'ਚ, ਉਹਦੀ ਸਾਈਡ ਤੇ ਟੈਂਕੀ ਹੁੰਦੀ ਸੀ। ਅੱਛਾ ਜੀ। ਤੇ ਉਹ ਵੀ ਪਾਣੀ ਪਾਉਣਾ ਤੇ ਕੋਲੇ ਪਾਉਣੇ ਤੇ ਅੱਗ ਉਹਦੀ ਬਲਣੀ ਤੇ ਉਹਦੇ ਨਾਲ ਭਾਪ ਬਣਨੀ, ਗੈਸ ਬਣਨੀ। ਅੱਛਾ ਜੀ। ਉਹਦੇ ਨਾਲ ਚੱਲਣਾ, ਉਹਨੂੰ ਗੈਸ ਪਲਾਨ ਗੱਡੀਆਂ ਕਹਿੰਦੇ ਸੀ। ਤੇ ਸਵਾਰੀਆਂ ਥੋੜੀਆਂ ਵੀ ਨੇ, ਵਜਨ ਵੀ ਥੋੜਾ ਹੀ ਚੁੱਕਦੇ, ਟਰੱਕ ਵੀ ਛੋਟੇ ਛੋਟੇ ਸੀ। ਅੱਛਾ ਜੀ। ਤੇ ਉਹ ਚੱਲਦੇ ਹੁੰਦੇ ਸੀ। ਤੇ ਜਾਂ ਟਾਂਗੇ ਜ਼ਿਆਦੇ ਹੁੰਦੇ, ਘੋੜੇ ਟਾਂਗੇ, ਟਾਂਗੇ ਜ਼ਿਆਦਾ ਸੀ। ਟਾਂਗੇ ਜ਼ਿਆਦੇ ਚੱਲਣੇ, ਟਾਂਗੇ ਕਿਤੇ ਇੱਕ ਦੋ ਬੱਸਾਂ ਹੁੰਦੀਆਂ ਸੀ ਮਸਾਂ ਹੀ ਕਦੇ। ਜ਼ਿਆਦਾ ਸੜਕ ਤੇ ਹੀ ਖੇਡਦੇ ਹੁੰਦੇ, ਸਕੂਲ ਵੀ ਸੜਕ ਦੇ ਉੱਤੇ ਸੀ। ਅੱਛਾ ਤੇ ਜੀ। ਬੱਸਾਂ ਇਹ 2-4 ਬੱਸਾਂ ਇਹ ਆਉਣੀਆਂ ਸਮੁੰਦਰੀ ਨੂੰ, ਜੜ੍ਹਾਂ ਵਾਲੇ ਨੂੰ ਨਿਕਲ ਜਾਣੀਆਂ। ਤੇ ਸਾਈਕਲ ਵੀ ਪਿੰਡਾਂ 'ਚ ਗਏ। ਗੁੜ ਗੋਜਰੇ ਵੇਚਣ ਗਏ ਕੋਈ ਆਉਣ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ। ਤੇ ਗੁੜ ਵੇਚਣ ਗਏ ਤੇ ਗੁੜ ਉੱਥੇ 5 ਰੁਪਏ ਉਦੋਂ ਵਿਕੇ ਗੁੜ। ਉਹ ਗੁੜ ਵੀ ਲਿਆ ਕੇ ਘਰੇ ਫਿਰ ਲਾ ਲਿਆ। ਤੇ ਮਹੀਨੇ ਬਾਅਦ ਅਸੀਂ ਛੱਡੇ। ਇੱਧਰ ਅਸੀਂ ਆਏ ਨਾ, ਜਿਹੜਾ ਵੱਡਾ ਬੰਦਾ ਸੀ ਉਹ ਰੁਪਈਆ ਦਿਹਾੜੀ ਕਰ 18 ਦਿਨੀ ਅਸੀਂ ਅੰਮ੍ਰਿਤਸਰੋਂ ਇੱਥੇ ਪਹੁੰਚੇ। ਅੱਛਾ ਜੀ। ਇੱਕ ਗੱਡੇ ਸਾਡੇ ਕੋਲ 3 ਗੱਡੇ ਲੈ ਕੇ ਆਏ। ਉਦੋਂ ਪੁਲ ਕੋਈ ਨਹੀਂ ਸੀ ਆਪਣੇ। ਜਲੰਧਰੋਂ ਲੁਧਿਆਣਾ, ਲੁਧਿਆਣਿਓਂ ਆ ਕੇ ਮੋਗਾ, ਕੋਟਕਪੂਰਾ, ਮੁਕਤਸਰ, ਹਰੀਕਿਆ ਵੀ ਨਹੀਂ ਪੁੱਲ ਕੋਈ। ਮਲੋਟ ਹੁੰਦੇ ਹੋਏ ਸਰਸਾ ਹੋ ਕੇ ਤੇ ਫਿਰ ਅਸੀਂ ਆਏ ਇੱਧਰ। ਬਾਪੂ ਜੀ ਜਦੋਂ ਤੁਸੀਂ ਪਿੰਡ ਆਏ ਆਪਣੇ ਇੱਥੇ, ਤੇ ਜਿਹੜੀ ਆਪਣੇ ਪਿੰਡ ਮਸੀਤ ਸੀਗੀ, ਮੁਸਲਮਾਨ ਕੋਈ ਨਹੀਂ ਸੀ, ਮਸਜਿਦ ਖਾਲੀ ਪਈ ਸੀ। ਇੱਥੇ ਆ ਕੇ ਅਸੀਂ ਗੁਰਦੁਆਰਾ ਬਣਾ ਲਿਆ ਮਸਜਿਦ। ਤੇ ਮਸਜਿਦ ਸਾਫ਼ ਕਰਕੇ, ਮਸਜਿਦ ਡਬਲ ਅੰਡਰਗਰਾਉਂਡ ਵੀ ਮਸਜਿਦ ਹੈਗੀ, ਪਰ ਉਹ ਥੱਲੇ ਬੰਦ ਸੀ। ਤੇ ਉਹਦੇ ਉੱਤੇ ਮਸਜਿਦ ਨੂੰ ਸਾਫ਼ ਕਰਕੇ ਉਹ 'ਚ ਗੁਰਦੁਆਰਾ ਬਣਾਇਆ। ਕਾਫੀ ਚਿਰ ਅਸੀਂ ਗੁਰਦੁਆਰਾ ਬਣਾਇਆ। ਬੀਰਾ ਬੱਦੀ ਪਿੰਡ ਦਾ ਪੁਰਾਣਾ ਨਾਮ ਹੈ ਜੀ? ਪੁਰਾਣਾ ਤੇ ਮਸਜਿਦ ਆ ਜੀ, ਖੜੀ ਹੈ। ਮਸੀਤ ਜੀ 15 ਸਾਲ ਬੰਦੀ ਰਹੀ ਆ। 1443 ਤੋਂ
ਤੇ 1456 ਤੱਕ ਉੱਤੇ ਨਾਮ ਲਿਖਿਆ ਵਾ ਉਰਦੂ ਵਿੱਚ, ਅੱਛਾ। ਮਿਸਤਰੀ ਦਾ ਨਾਮ ਲਿਖਿਆ। ਮਸਜਿਦ ਵਿੱਚ ਇਹ ਇਲਾਕੇ 'ਚ ਵੈਸੇ ਚੰਗੀ ਮਸਜਿਦ ਸੀ ਵਧੀਆ। ਹਰਿਆਣੇ 'ਚ ਮਸਜਿਦ ਹੀ ਕੋਈ ਨਹੀਂ ਏਡੀ। ਤੇ ਗੁਰਦੁਆਰਾ ਸਾਹਿਬ ਹੁਣ ਅਲੱਗ ਬਣਾ ਲਏ, ਮਸਜਿਦ ਅਜੇ ਵੀ ਖੜੀ ਆ। ਹੁਣ ਵੀ ਆਉਂਦੇ ਆ ਮੁਸਲਮਾਨ, ਆਏ 2-4 ਵਾਰੀ, ਅੱਛਾ ਜੀ। ਮਲੇਰਕੋਟਲੇ ਦੇ ਵੀ ਆਏ ਆ ਤੇ ਹੋਰ ਵੀ ਆਏ, ਸਾਫ਼ ਕਰਕੇ ਵੇਖ ਕੇ ਚੰਗੀ ਮਸਜਿਦ। 2 ਜਣੇ ਦੀ ਨਮਾਜ਼ ਪੜ੍ਹ ਕੇ ਚਲ ਜਾਂਦੇ। ਨਮਾਜ਼ ਪੜ੍ਹ ਕੇ ਕੋਈ ਇਤਰਾਜ਼ ਨਹੀਂ। ਅਗਰ ਰੱਬ ਦਾ ਘਰ ਹੈ, ਰੱਬ ਦਾ ਘਰ ਹੈ, ਅਸੀਂ ਵੀ ਗੁਰਦੁਆਰਾ ਬਣਾ ਰੱਖਿਆ ਉੱਥੇ ਦੇ 30 ਸਾਲ ਬੈਠੇ ਨੇ, 40 ਗੁਰਦੁਆਰੇ 50 ਸਾਲ 50 ਸਾਲ ਹੀ 50 ਸਾਲ ਉੱਥੇ ਮਸਜਿਦ 'ਚ ਹੀ ਰਹੇ ਗੁਰਦੁਆਰੇ ਦੀ।